बैक। ਹਾਂਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਚੰਡੀਗੜ੍ਹ ਤੋਂ ਡਾਕਟਰ ਬਰਜਿੰਦਰ ਸਿੰਘ ਸ਼ੇਰਗਿੱਲ ਹੋਰਾਂ ਦੀ ਹੈ। ਕੁਝ ਗੱਲਾਂ ਇਹਨਾਂ ਨੇ ਨਿੱਜੀ ਵਿਚਾਰ ਲਈ ਲਿਖੀਆਂ ਹਨ, ਪਰ ਕੁਝ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਜਾ ਸਕਦੀਆਂ ਹਨ। ਇਹ ਲਿਖਦੇ ਹਨ ਕਿ ਇਸ ਵੇਲੇ ਸਿੱਖਾਂ ਲਈ ਕੁਝ ਕਰਨ ਦਾ ਸਮਾਂ ਹੈ, ਕਿਉਂਕਿ ਮਾਹੌਲ ਬੜਾ ਢੁਕਵਾਂ ਹੈ। ਚੀਨ ਦੀ ਫੌਜ ਭਾਰਤ ਵਿੱਚ 19 ਮੀਲ ਅੰਦਰ ਆ ਗਈ ਹੈ। ਪਾਕਿਸਤਾਨ ਤੇ ਭਾਰਤ ਦੇ ਸਬੰਧ ਸਰਬਜੀਤ ਸਿੰਘ ਦੀ ਮੌਤ ਤੋਂ ਬਾਅਦ ਹੋਰ ਵੀ ਖਰਾਬ ਹੋਣ ਵੱਲ ਵਧ ਰਹੇ ਹਨ। ਅਮਰੀਕਾ ਨੇ 2014 ਵਿੱਚ ਅਫਗਾਨਿਸਤਾਨ ਵਿੱਚੋਂ ਨਿਕਲ ਜਾਣਾ ਹੈ। ਰੂਸ ਇਸ ਪਾਸੇ ਵੱਲ ਹੋਰ ਦਿਲਚਸਪੀ ਦੇ ਰਿਹਾ ਹੈ। ਪ੍ਰੋਫੈਸਰ ਭੁੱਲਰ ਦੀ ਫਾਂਸੀ ਦਾ ਮਸਲਾ ਹੋਵੇ ਜਾਂ ਸੱਜਣ ਕੁਮਾਰ ਦੇ ਬਰੀ ਹੋਣ ਦਾ, ਸਿੱਖਾਂ ਵਿੱਚ ਗਮ ਤੇ ਗੁੱਸੇ ਦੀ ਲਹਿਰ ਹੈ। ਪਰ ਜੇ ਕੌਮੀ ਜਥੇਬੰਦੀਆਂ ਨੇ ਕੁਝ ਨਾ ਕੀਤਾ ਤਾਂ ਇਸ ਦਾ ਫਾਇਦਾ ਤਾਕਤ ਦੇ ਭੁੱਖੇ ਅਕਾਲੀਆਂ ਨੇ ਹੀ ਉਠਾਉਣਾ ਹੈ। ਅਕਾਲੀਆਂ ਨੇ ਸਿੱਖ ਕੌਮ ਦਾ ਕੁਝ ਨਹੀਂ ਬਣ ਦੇਣਾ। ਇਸ ਵੇਲੇ ਕੌਮ ਨੂੰ ਸੇਧ ਦੇਣ ਦੀ ਲੋੜ ਹੈ। ਡਾਕਟਰ ਬਰਜਿੰਦਰ ਸਿੰਘ ਜੀ ਸ਼ੇਰਗਿੱਲ, ਤੁਹਾਡਾ ਬਹੁਤ-ਬਹੁਤ ਧੰਨਵਾਦ। ਬੜੀ ਸੋਹਣੀ ਇਹਨਾਂ ਦੀ ਈਮੇਲ ਹੈ, ਬੜੇ ਵੇਰਵੇ ਨਾਲ ਇਹਨਾਂ ਨੇ ਕੁਝ ਗੱਲਾਂ ਪਰਸਨਲ ਕਹਿ ਕੇ ਲਿਖੀਆਂ ਨੇ, ਪਰ ਹੈ ਉਹ ਵੀ ਕੌਮ ਦੇ ਭਵਿੱਖ ਨਾਲ ਸੰਬੰਧਿਤ। ਪਰ ਜਿਹੜੀ ਗੱਲ ਖੁੱਲ੍ਹੇ ਤੌਰ 'ਤੇ ਡਿਸਕਸ ਕੀਤੀ ਜਾ ਸਕਦੀ ਹੈ, ਉਹਦੇ 'ਚ ਉਹਨਾਂ ਨੇ ਬਿਲਕੁਲ ਠੀਕ ਕਿਹਾ। ਸਿਆਸਤ ਦੇ ਵਿੱਚ ਜਿਹੜੀ ਟਾਈਮਿੰਗ ਹੁੰਦੀ ਹੈ ਜੀ, ਉਹ ਬਹੁਤ ਇੰਪੋਰਟੈਂਟ ਹੁੰਦੀ ਹੈ। ਇਕੱਲੀ ਸਿਆਸਤ 'ਚ ਨਹੀਂ, ਨਿੱਜੀ ਜ਼ਿੰਦਗੀ 'ਚ ਵੀ ਕਈ ਵਾਰੀ ਤੁਸੀਂ ਇੱਕ ਐਸੇ ਮੋੜ 'ਤੇ ਖਲੋਤੇ ਹੁੰਦੇ ਹੋ ਕਿ ਜੇ ਤੁਸੀਂ ਠੀਕ ਫੈਸਲਾ ਲਓ ਤੇ ਤੁਹਾਡਾ ਸਾਰਾ ਕੈਰੀਅਰ, ਤੁਹਾਡੀ ਜ਼ਿੰਦਗੀ ਬਣ ਜਾਂਦੀ ਹੈ। ਉਸ ਵੇਲੇ ਤੁਸੀਂ ਡੱਕੇ ਡੋਲੇ ਖਾਓ, ਡਿੱਗ ਪਾਓ ਕਿਸੇ ਗਲਤ ਪਾਸੇ, ਫਿਰ ਸਾਰੀ ਜ਼ਿੰਦਗੀ ਜਿਹੜੀ ਹੈ ਉਸ ਪਾਸੇ ਨੂੰ ਨਿਕਲ ਜਾਂਦੇ। ਨਿੱਜੀ ਜ਼ਿੰਦਗੀ 'ਚ ਖਾਸ ਤੌਰ 'ਤੇ ਕਈ ਵਾਰ ਵਿਆਹ ਦਾ ਮਾਮਲੇ 'ਚ, ਹੁਣ ਬਹੁਤ ਵਾਰੀ ਸਾਡੇ ਬੱਚੇ ਬੱਚੀਆਂ ਕਈ ਵਾਰੀ ਜਜ਼ਬਾਤੀ ਹੋ ਕੇ ਕਿਸੇ ਐਸੀ ਸਾਂਝ 'ਚ ਹੁੰਦੇ ਨੇ ਕਿ ਉਹਨਾਂ ਨੂੰ ਉਹੀ ਚੰਗਾ ਲੱਗਣ ਲੱਗ ਜਾਂਦਾ ਹੈ। ਉਹਨਾਂ ਨੂੰ ਮਾਪਿਓ, ਆਪਣਾ ਧਰਮ, ਆਪਣਾ ਪਿਛੋਕੜ ਉਹ ਨਜ਼ਰ ਆਉਣੋਂ ਹਟ ਜਾਂਦਾ। ਪਰ ਉਹੀ ਤੁਹਾਡੀ ਜਿਹੜੀ ਕੁਝ ਮਹੀਨਿਆਂ ਦੀ ਸਾਂਝ ਹੈ, ਜਿਹਦੇ 'ਚੋਂ ਤੁਹਾਨੂੰ ਲੱਗਦਾ ਹੈ ਵੀ ਤੁਹਾਡਾ ਨਵੇਂ ਤੁਹਾਡੇ ਲਈ ਦਰਵਾਜ਼ੇ ਖੁੱਲ੍ਹ ਗਏ, ਤੁਸੀਂ ਆਪਣਾ ਧਰਮ, ਆਪਣਾ ਮਾਪਿਓ ਸਭ ਨੂੰ ਛੱਡਣ ਨੂੰ ਤਿਆਰ ਹੋ ਜਾਂਦੇ ਹੋ। ਜਦੋਂ ਜ਼ਿੰਦਗੀ ਦੀ ਅਸਲੀਅਤ ਸਾਹਮਣੇ ਆਉਂਦੀ ਹੈ 2-4 ਸਾਲ ਬਾਅਦ, ਉਹ ਨਸ਼ਾ ਜਿਹਾ ਉਤਰਦਾ, ਜਿਹੜਾ ਸਰੂਰ ਚੜ੍ਹਿਆ ਹੁੰਦਾ, ਤੇ ਫਿਰ ਬੰਦਾ ਰਿਪੈਂਟ ਕਰਦਾ ਕਿ ਮੈਂ ਕਿੰਨਾ ਵੱਡਾ ਗਲਤ ਫੈਸਲਾ ਲਿਆ, ਮੈਂ ਕਿੱਧਰ ਨੂੰ ਆ ਗਈ ਜਾਂ ਮੈਂ ਕਿੱਧਰ ਨੂੰ ਆ ਗਿਆ। ਸੋ ਅਸੀਂ ਸਮਝਦੇ ਹਾਂ ਵੀ ਇਹ ਨਿੱਜੀ ਜ਼ਿੰਦਗੀ 'ਚ ਵੀ ਹੁੰਦਾ ਕਿ ਵੀ ਐਸੇ ਮੌਕੇ 'ਤੇ ਤੁਸੀਂ ਇੱਕ ਠੀਕ ਚੋਣ ਕਰਦੇ ਹੋ ਤਾਂ ਕਿ ਤੁਹਾਡਾ ਪਿੱਛਾ ਵੀ ਬਚਿਆ ਰਹੇ, ਜੋ ਤੁਸੀਂ ਅਰਨ ਕੀਤਾ, ਔਰ ਅੱਗੋਂ ਲਈ ਵੀ ਤੁਹਾਡੀ ਜ਼ਿੰਦਗੀ 'ਚ ਜਿਹੜੀ ਹੈ ਖੁਸ਼ੀ ਹੋਏ। ਇਸੇ ਤਰ੍ਹਾਂ ਕੌਮਾਂ ਦੀ ਜ਼ਿੰਦਗੀ 'ਚ ਵੀ ਹੁੰਦਾ ਤਾਂ ਭੰਬਲ ਭੂਸਾ। ਜੇ ਤਾਂ ਪਹਿਲਾਂ ਹੀ ਬਲੈਕ ਐਂਡ ਵਾਈਟ ਹੋਏ, ਇੱਕ ਕਾਲਾ ਇੱਕ ਚਿੱਟਾ ਹੈ, ਤੇ ਹਰ ਕੋਈ ਚਿੱਟੇ ਵੱਲ ਜਾਏਗਾ, ਕਾਲੇ ਵੱਲ ਤਾਂ ਨਹੀਂ ਜਾਏਗਾ। ਭੰਬਲ ਭੂਸਾ ਇਹਨੂੰ ਹੀ ਕਹਿੰਦੇ ਨੇ, ਕਨਫਿਊਜ਼ਨ ਹੁੰਦਾ। ਹੁਣ ਜਿਵੇਂ 1947 ਦੇ ਦੌਰ ਦੀ ਅਸੀਂ ਗੱਲ ਕਰਦੇ ਹਾਂ, ਜੇ ਸਾਡੀ ਲੀਡਰਸ਼ਿਪ ਉਦੋਂ ਸਿਆਣਪ ਤੋਂ ਕੰਮ ਲੈਂਦੀ, ਉਸ ਭੰਬਲ ਭੂਸਾ ਸੀ ਪਰ ਆਪਣੀ ਠੀਕ ਚੋਣ ਕਰਦੀ, ਤਾਂ ਅੱਜ ਜਿੰਨੀ ਕੌਮ ਦੀ ਖੁਆਰੀ 65-66 ਸਾਲ 'ਚ ਹੋ ਰਹੀ ਹੈ, ਘੱਲੂਕਾਰੇ, ਨਸਲਕੁਸ਼ੀਆਂ, ਦੁਨੀਆ ਭਰ 'ਚ ਸਿੱਖ ਦੁਖੀ ਨੇ ਕਿ ਵੀ ਕੀ ਹੋ ਰਿਹਾ ਸਾਡੇ ਭੈਣਾਂ ਭਰਾਵਾਂ ਦੇ ਨਾਲ। ਇਹ ਇੱਕ ਗਲਤ ਫੈਸਲਾ ਜਿਹੜਾ ਸਿਆਸੀ ਤੌਰ 'ਤੇ। ਇਸੇ ਤਰ੍ਹਾਂ ਇਹ ਵੀਰ ਨੇ ਬਿਲਕੁਲ ਠੀਕ ਕਿਹਾ ਕਿ ਇਸ ਵੇਲੇ ਜੋ ਉਸ ਖਿੱਤੇ ਦੇ ਹਾਲਾਤ ਦੇਖੀਏ, ਉਹ ਸਾਡੀ ਫੇਵਰ 'ਚ ਨੇ। ਹਿੰਦੁਸਤਾਨ ਦੀ ਸਰਕਾਰ ਬਹੁਤ ਕਮਜ਼ੋਰ ਹੈ, ਸਕੈਂਡਲਾਂ ਦੇ ਵਿੱਚ ਫਸੀ ਹੋਈ ਹੈ, 20 ਪਾਰਟੀਆਂ ਦੀ ਸਰਕਾਰ ਹੈ। ਬੇਸ਼ੱਕ ਅਗਲੇ ਸਾਲ ਚੋਣਾਂ ਹੋਣੀਆਂ ਨੇ, ਪਰ ਕੋਈ ਵੀ ਪਾਰਟੀ ਸੋਲਿਡ ਬਹੁਮਤ ਨਹੀਂ ਲਿਜਾਏਗੀ। ਸਿੱਖਾਂ ਦੇ ਕੋਲ ਪੰਜਾਬ 'ਚ 13 ਸੀਟਾਂ ਨੇ ਪੰਜਾਬ ਦੀਆਂ, ਔਰ ਜੇ ਅਕਾਲੀਆਂ ਦੇ ਵਿੱਚ ਕੋਈ ਅਕਲ ਦੀ ਕੋਈ ਦਬਾਅ ਵੜ ਜਾਏ ਇਹਨਾਂ ਦੇ ਖਾਨੇ 'ਚ, ਇਹ ਆਪਣਾ ਕਾਰਡ ਠੀਕ ਪਲੇ ਕਰਨੇ ਸ਼ੁਰੂ ਕਰ ਦੇਣ, ਤੇ ਬਹੁਤ ਵਾਰੀ ਜਿਸ ਕਿਸਮ ਦਾ ਉੱਥੇ ਹੁਣ ਸਿਸਟਮ ਬਣ ਰਿਹਾ, ਬੜੀਆਂ ਥੋੜ੍ਹੀਆਂ ਸੀਟਾਂ ਹੀ ਜਿਹੜੀਆਂ ਨੇ ਉਹ ਡਿਸਾਈਡ ਕਰਦੀਆਂ ਫਿਊਚਰ ਕੀ ਹੈ। ਅਮਰੀਕਾ ਨੇ ਅਫਗਾਨਿਸਤਾਨ 'ਚੋਂ ਨਿਕਲ ਜਾਣਾ 2014 'ਚ, ਉਹ ਖਿੱਤਾ ਖਾਲੀ ਪਿਆ। ਅਫਗਾਨਿਸਤਾਨ ਦਾ ਪਾਕਿਸਤਾਨ ਨਾਲ ਬਾਰਡਰ ਲੱਗਦਾ ਹੈ, ਸਾਡਾ ਹਿਸਟੋਰੀਕਲ ਰੋਲ ਵੀ ਰਿਹਾ ਪਿੱਛੇ 'ਚ, ਅੱਜ ਵੀ ਸਾਡੀ ਇੰਪੋਰਟੈਂਸ, ਅਸੀਂ ਬਾਰਡਰ 'ਤੇ ਬੈਠੇ ਹੋਏ ਹਾਂ। ਚਾਈਨਾ ਨੇ ਭਾਰਤ ਨੂੰ ਟਕੇ ਵਾਲੀ ਥਾਂ 'ਤੇ ਰੱਖਿਆ, 19 ਮੀਲ ਅੰਦਰ ਆ ਗਏ ਨੇ, ਔਰ ਇੱਕ ਤੋਂ ਬਾਅਦ ਇੱਕ 5 ਉਹਨਾਂ ਨੇ ਟੈਂਟ ਐਸਟੈਬਲਿਸ਼ ਕੀਤੇ ਨੇ। ਸੋ ਇਹਨਾਂ ਕੋਲ ਇੰਨੇ ਗਟਸ ਨਹੀਂ ਨੇ ਵੀ ਚੈਲੰਜ ਕਰ ਸਕਣ। ਸਰਬਜੀਤ ਸਿੰਘ ਦੇ ਮਾਮਲੇ ਜਿਸ ਤਰੀਕੇ ਨਾਲ ਡਰਟੀ ਪੋਲੀਟਿਕਸ ਇੰਡੀਆ ਨੇ ਪਲੇ ਕੀਤੀ ਹੈ, ਪਾਕਿਸਤਾਨ ਨਾਲ ਜਿਹੜੇ ਸੰਬੰਧ ਸੁਧਰਨ ਵੱਲ ਜਾ ਰਹੇ ਸੀ ਉਹ ਵੀ ਵਿਗਾੜ ਵੱਲ ਨੇ। ਸੋ ਸਿੱਖ ਫੈਕਟਰ ਦੀ ਅਹਿਮੀਅਤ ਹੋਰ ਵੀ ਵਧੀ ਹੈ। ਜੇ ਗਵਾਦਰ ਪੋਰਟ ਪਾਕਿਸਤਾਨ ਨੇ ਲਈ ਹੈ, ਪਾਕਿਸਤਾਨ ਚਾਈਨਾ ਨੇੜੇ ਆ ਰਿਹਾ ਹੈ, ਇੰਡੀਆ ਈਰਾਨ ਦੇ ਨਾਲ ਮਿਲ ਕੇ ਉਹਦੇ ਨੇੜੇ ਇੱਕ ਹੋਰ ਪੋਰਟ। ਸੋ ਦੇਖੋ, ਛੋਟੀਆਂ ਕੌਮਾਂ ਦੀ ਜਾਂ ਜਿਹੜੇ ਅਸੀਂ ਬਾਰਡਰ 'ਤੇ ਬੈਠੇ ਹਾਂ, ਸਾਡੀ ਇੰਪੋਰਟੈਂਸ ਸਾਰਿਆਂ ਨੂੰ ਉਦੋਂ ਹੀ ਮਹਿਸੂਸ ਹੋਏਗੀ ਜਦੋਂ ਗੜਬੜ ਵਾਲਾ, ਜੇ ਸਾਰਿਆਂ ਦੇ ਆਪਸੀ ਨਾਰਮਲ ਸੰਬੰਧ ਹੋ ਜਾਣ
ਚੀਨ ਭਾਰਤ ਦੋਸਤ ਬਣ ਜਾਣ, ਭਾਰਤ ਪਾਕਿਸਤਾਨ ਬਣ ਜਾਣ, ਤੇ ਸਾਨੂੰ ਕਿਹਨੇ ਪੁੱਛਣਾ ਜੀ। ਸੋ ਇਹਨਾਂ ਨੇ ਬਿਲਕੁਲ ਠੀਕ ਕਿਹਾ ਹੈ ਕਿ ਵੀ ਇਹ ਮੌਕਾ ਹੈ ਕਿ ਅਸੀਂ ਇਹਦਾ ਪੋਲੀਟੀਕਲ ਐਡਵਾਂਟੇਜ ਲਈਏ, ਪਰ ਮੈਨੂੰ ਇਹ ਲੱਗਦਾ ਹੈ ਕਿ ਸਾਡੀਆਂ ਧਿਰਾਂ ਨੇ ਪੰਜਾਬ ਦੇ ਵਿੱਚ ਕੁਝ ਨਹੀਂ ਸਿੱਖਿਆ ਹੈ, ਉਹਨਾਂ ਦੀ ਸਟਰੈਂਥ ਨੂੰ ਵੈਸੇ ਹੀ ਘਟਾ ਦਿੱਤਾ ਹੈ ਬਾਰ-ਬਾਰ ਗ੍ਰਿਫਤਾਰੀਆਂ ਕਰਕੇ। ਤੇ ਅਲਟੀਮੇਟਲੀ ਜੋ ਨਜ਼ਰ ਆ ਰਿਹਾ ਹੁਣ ਸਰਬਜੀਤ ਸਿੰਘ ਦੇ ਸਾਰੇ ਦੁਖਾਂਤ ਚੋਂ ਵੀ ਬਾਦਲ ਦਲ ਨੇ ਮੈਕਸਿਮਮ ਫਾਇਦਾ ਕੱਢਿਆ ਪੰਜਾਬ 'ਚ। ਜੀ। ਪ੍ਰੋਫੈਸਰ ਭੁੱਲਰ ਦੇ ਕੇਸ ਦੀ ਗੱਲ ਭਾਈ ਸਾਹਿਬ ਨੇ ਕੀਤੀ ਹੈ, ਉਹਦੇ ਚੋਂ ਵੀ ਫਾਇਦਾ ਅਲਟੀਮੇਟਲੀ ਅਕਾਲੀਆਂ ਨੇ ਹੀ ਲਿਆ ਹੈ ਔਰ ਅੱਗੋਂ ਵੀ ਲੈਣਗੇ। ਭਾਈ ਰਾਜੋਆਣਾ ਦੇ ਮਾਮਲੇ 'ਚ ਤਾਂ ਉਹਨਾਂ ਨੇ ਪੂਰਾ ਖੁੱਲ੍ਹ ਕੇ ਫਾਇਦਾ ਲਿਆ। ਸੋ ਉਹਨਾਂ ਦੀ ਇਹ ਗੱਲ ਬਿਲਕੁਲ ਠੀਕ ਹੈ ਵੀ ਇਹ ਟਾਈਮਿੰਗ ਸਾਡੇ ਲਈ ਬੜੀ ਸੂਟੇਬਲ ਹੈ ਜੀ। ਪਰ ਅਗੇਨ ਇਹ ਪਰ ਹੈ ਇਫ ਮੈਨੂੰ ਨਹੀਂ ਲੱਗਦਾ ਕਿ ਵੀ ਅਸੀਂ ਇਸ ਨੂੰ ਯੂਟਿਲਾਈਜ਼ ਕਰ ਸਕਾਂਗੇ। ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਐਡਮਿੰਟਨ ਅਲਬਰਟਾ ਤੋਂ ਸਰਦਾਰ ਹਰਿੰਦਰ ਸਿੰਘ ਸੋਢੀ ਜੀ ਦਾ ਹੈ। ਇਹਨਾਂ ਨੂੰ ਪ੍ਰੋਗਰਾਮ ਸੱਚੋ ਸੱਚ ਬਹੁਤ ਪਸੰਦ ਹੈ। ਪ੍ਰੋਫੈਸਰ ਭੁੱਲਰ ਸੰਬੰਧੀ ਸਾਡੇ ਵੱਲੋਂ ਲਗਾਤਾਰਤਾ ਨਾਲ ਕੀਤੇ ਗਏ ਪ੍ਰੋਗਰਾਮਾਂ ਦੀ ਵੀ ਇਹਨਾਂ ਨੇ ਭਾਰੀ ਸ਼ਲਾਘਾ ਕੀਤੀ ਹੈ। ਇਹਨਾਂ ਦਾ ਸਵਾਲ ਹੈ, ਕੁਝ ਪ੍ਰਚਾਰਕ ਇਹ ਕਹਿੰਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੈਂਕੜਿਆਂ ਵਾਰ ਭਗਵਾਨ ਰਾਮ ਜੀ ਤੇ ਸ੍ਰੀ ਕ੍ਰਿਸ਼ਨ ਜੀ ਦਾ ਨਾਂ ਆਇਆ ਹੈ। ਫਿਰ ਅਸੀਂ ਹਿੰਦੂ ਧਰਮ ਅਤੇ ਇਹਨਾਂ ਦੇ ਅਵਤਾਰਾਂ ਤੋਂ ਕਿਵੇਂ ਵੱਖ ਹੋ ਸਕਦੇ ਹਾਂ? ਤੁਹਾਡੇ ਇਸ ਬਾਰੇ ਕੀ ਵਿਚਾਰ ਹੈ? ਸਭ ਤੋਂ ਪਹਿਲਾਂ ਤਾਂ ਵੀਰ ਹਰਿੰਦਰ ਸਿੰਘ ਜੀ ਸੋਢੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਐਡਮਿੰਟਨ ਤੋਂ ਲਿਖਿਆ। ਉਹਨਾਂ ਨੂੰ ਸਾਡਾ ਪ੍ਰੋਫੈਸਰ ਭੁੱਲਰ ਬਾਰੇ ਲਗਾਤਾਰਤਾ ਨਾਲ ਕੀਤਾ ਪ੍ਰੋਗਰਾਮ ਇੱਕ ਹਫ਼ਤਾ ਜਿਹੜਾ ਸੀ ਕਿ ਲਗਭਗ 5 ਜਿਹੜੇ ਨੇ ਦਿਨ ਲਗਾਤਾਰਤਾ ਨਾਲ ਇਸ ਪ੍ਰੋਗਰਾਮ ਨੂੰ ਕੀਤਾ, ਉਹਨਾਂ ਨੂੰ ਪਸੰਦ ਆਇਆ, ਇਸ ਲਈ ਵੀ ਉਹਨਾਂ ਦਾ ਸ਼ੁਕਰੀਆ। ਜਿਹੜਾ ਉਹਨਾਂ ਨੇ ਸਵਾਲ ਵੀ ਪੁੱਛਿਆ ਇਹ ਬੜਾ ਅਹਿਮ ਸਵਾਲ ਹੈ ਜੀ। ਔਰ ਬਹੁਤ ਵਾਰ ਜਿਹੜੇ ਪ੍ਰਚਾਰਕ ਸਾਡੇ ਹਿੰਦੂਤਵੀ ਸੰਸਥਾਵਾਂ ਦੇ ਪ੍ਰਭਾਵ ਥੱਲੇ, ਜਿਹੜਾ ਸਾਡਾ 올ਡ ਸਕੂਲ ਹੈ ਉਹਦੇ 'ਚ ਕਾਫੀ ਪ੍ਰਭਾਵ ਹਿੰਦੂਤਵੀ ਰਹੇ ਨੇ, ਟ੍ਰੇਨਡ ਹੋਏ ਨੇ, ਤੇ ਕੁਝ ਜਿਹੜੇ RSS ਨੇ, ਰਾਸ਼ਟਰੀ ਸਿੱਖ ਸੰਗਤ ਨੇ ਨਵੇਂ ਤਿਆਰ ਕੀਤੇ ਨੇ ਜੀ, ਸਿੱਖੀ ਸਰੂਪ ਵਾਲੇ 5 ਕਕਾਰੀ, ਉਹ ਹਿੰਦੂਤਵਾ ਨਾਲ ਜੋੜਨ ਦੀ ਗੱਲ ਕਰਦੇ ਨੇ। ਉਹਨਾਂ ਨੇ ਪੂਰਾ ਆਪਣਾ ਨੈਟਵਰਕ ਬਣਾਇਆ। ਦਿੱਲੀ ਕਮੇਟੀ 'ਚ ਵੀ ਉਹਨਾਂ ਦੇ 2-3 ਮੈਂਬਰ ਬਣੇ ਹੋਏ ਨੇ। ਪੰਜਾਬ 'ਚ ਵੀ ਉਹਨਾਂ ਨੇ ਆਪਣਾ ਪ੍ਰਭਾਵ ਜਿਹੜਾ ਉਹ ਕਾਫੀ ਬਾਦਲ ਦਲ ਦੇ ਉੱਤੇ, ਜਦੋਂ ਇਹ ਸਾਂਝ ਦੀ ਗੱਲ ਕਰਦੇ ਨੇ ਜਾਂ ਸ੍ਰੀ ਚੰਦ ਦਾ ਜਨਮ ਦਿਨ ਗਸਟਡ ਛੁੱਟੀ ਬਣਾ ਦਿੱਤਾ ਹੈ ਪੰਜਾਬ 'ਚ, ਜਾਂ ਹੋਰ ਡੇਰਿਆਂ ਦੇ ਉੱਤੇ ਔਰ ਦੂਜੇ ਇਹਨਾਂ ਨੂੰ ਲਈ ਫਿਰਦੇ ਨੇ, ਤੇ ਬਹੁਤ ਸਾਰਾ ਬੈਕਗਰਾਉਂਡ ਦੇ ਵਿੱਚ ਉਹਨਾਂ ਦਾ ਕੰਮ ਹੈ। ਹੁਣ ਆਮ ਸਿੱਖ ਜਿਹੜਾ ਕਿ ਹੋਰ ਦਿਨਚਰਿਆ ਦੇ ਵਿੱਚ ਆਪਣੀ ਰੋਜ਼ਾਨਾ ਨੇਮ ਦੇ ਵਿੱਚ ਭਾਵੇਂ ਬਹੁਤ ਸਾਰੀਆਂ ਚੀਜ਼ਾਂ ਤੋਂ ਵਾਕਿਫ ਹੁੰਦਾ, ਜਿਹੜਾ ਉਹ ਕਿੱਤਾ ਕਰਦਾ ਹੈ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਨਾ ਜਾਂ ਉਹਦੀ ਅਸਲੀਅਤ ਤੱਕ ਪਹੁੰਚਣਾ ਉਸ ਦੇ ਲਈ ਉਹਨਾਂ ਕੋਲ ਸ਼ਾਇਦ ਵਕਤ ਨਹੀਂ ਹੈ ਜਾਂ ਉਹਨਾਂ ਦੇ ਘੱਟ ਰੁਝਾਨ ਨੇ। ਹੁਣ ਇੱਕ ਹੁੰਦਾ ਸੁਪਰਫੀਸ਼ੀਅਲ ਕਿਸੇ ਚੀਜ਼ ਨੂੰ ਪੜ੍ਹਨਾ। ਹੁਣ ਇਸ ਕਿਸਮ ਦੇ ਪ੍ਰਚਾਰਕ 36 ਸ਼ਬਦ ਸੁਣਾ ਦੇਣਗੇ ਕਿ ਜਿਹਦੇ 'ਚ ਰਾਮ ਦੀ ਗੱਲ ਹੈ, ਇਹਦੇ 'ਚ ਕ੍ਰਿਸ਼ਨ ਹੈ ਜੀ, ਇਹ ਬਨਵਾਰੀ ਹੈ, ਇਹ ਗਊਆਂ ਚਾਰਨ ਵਾਲਾ ਹੈ, ਇਹ ਫਲਾਣਾ ਹੈ। ਫਿਰ ਕਹਿਣਗੇ ਜੀ ਦੇਖੋ ਅਸੀਂ ਕਿੱਦਾਂ ਅੱਡ ਹੋ ਸਕਦੇ ਹਾਂ, ਇਹੀ ਰਾਮ ਤੇ ਇਹੀ ਕ੍ਰਿਸ਼ਨ ਇਹਨਾਂ ਦੇ ਨੇ ਔਰ ਇਹ ਸਾਡੇ ਗੁਰੂ ਗ੍ਰੰਥ ਸਾਹਿਬ 'ਚ ਜ਼ਿਕਰ ਹੈ। ਕਈ ਤਾਂ ਗਿਣਤੀ ਗਿਣਾਣਗੇ ਕਿ ਇੰਨੇ ਹਜ਼ਾਰ ਇੰਨੀ ਵਾਰੀ ਰਾਮ ਦਾ ਨਾਂ ਹੈ, ਉਹ ਬੜੀ ਫਿਗਰ ਦੇਣਗੇ ਕਿ ਜੀ ਦੱਸੋ ਅਸੀਂ ਕਿਵੇਂ ਅੱਡ ਹੋ ਸਕਦੇ। ਹੁਣ ਦੇਖਣ ਵਾਲੀ ਗੱਲ ਇਹ ਹੈ, ਪਰ ਜੇ ਤੁਸੀਂ ਬਾਣੀ ਨੂੰ ਪੜ੍ਹੋਗੇ, ਉਸ ਸ਼ਬਦ ਨੂੰ ਪੜ੍ਹੋਗੇ, ਤਾਂ ਫਿਰ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋਏਗਾ ਕਿ ਗੁਰੂ ਸਾਹਿਬ ਨੇ ਅੱਲਾ ਸ਼ਬਦ ਵੀ ਵਰਤਿਆ ਗੁਰੂ ਗ੍ਰੰਥ ਸਾਹਿਬ 'ਚ, ਖੁਦਾ ਵੀ ਵਰਤਿਆ। ਹਰ ਜਿਹੜਾ ਉਸ ਵੇਲੇ ਦਾ ਕੋਈ ਸ਼ਬਦ ਚੰਗੇ ਗੁਣਾਂ ਦੇ ਲਈ ਸੀ, ਭਾਵੇਂ ਕਿਸੇ ਨੇ ਆਪਣੇ ਦੇਵਤੇ ਦੇ ਲਈ ਰੱਖਿਆ ਸੀ, ਗੁਰੂ ਸਾਹਿਬ ਨੇ ਉਸ ਨੂੰ ਰੈਫਰ ਕਰਕੇ ਅਸਲੀ ਰੱਬ ਦੀ ਗੱਲ ਕੀਤੀ। ਹੁਣ ਜਿਵੇਂ ਪੋਪੂਲਰ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਸ਼ਲੋਕ, ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਹੁਣ ਜੇ ਕੋਈ ਇਹਨੂੰ ਕੋਟ ਕਰਕੇ ਕਿਹਾ ਜੀ ਦੇਖੋ ਰਾਮ ਤੇ ਰਾਵਣ ਦਾ ਜ਼ਿਕਰ ਕੀਤਾ ਹੈ, ਰਾਵਣ ਵੀ ਅਸਲੀਅਤ ਹੈ ਰਾਮ। ਹੁਣ ਜੇ ਤੁਸੀਂ ਇਹਨੂੰ ਧਿਆਨ ਨਾਲ ਦੇਖੋ ਤੇ ਇਸ ਦਾ ਮਤਲਬ ਦੂਸਰੀ ਤੁਕ 'ਚ ਹੈ ਕਿ ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਲੋਕਾਂ 'ਚ ਰਾਮ ਭਲਾਈ ਦਾ ਚਿੰਨ੍ਹ ਹੈ, ਰਾਵਣ ਬੁਰਾਈ ਦਾ ਚਿੰਨ੍ਹ ਹੈ। ਕਿਤੇ ਕੋਈ ਇਹ ਨਾ ਸਮਝੇ ਕਿ ਬੁਰੇ ਨੂੰ ਮਰਨਾ ਚਾਹੀਦਾ ਹੈ, ਚੰਗੇ ਨੂੰ ਤਾਂ ਰਹਿਣਾ ਚਾਹੀਦਾ, ਚੰਗਾ ਬੰਦਾ ਕਿਉਂ ਮਰ ਜਾਂਦਾ ਹੈ। ਸੋ ਗੁਰੂ ਸਾਹਿਬ ਨੇ ਜਿਹੜੀ ਲੋਕਾਂ ਦੀ ਮੈਮਰੀ ਦੇ ਵਿੱਚ, ਕਲੈਕਟਿਵ ਮੈਮਰੀ ਦੇ ਵਿੱਚ ਇਹ ਕਹਾਣੀ ਸੀ ਜਾਂ ਇਹ ਸੀ ਲਿਖਤ ਸਵਾਮੀ ਤੁਲਸੀਦਾਸ ਦੀ ਜਾਂ ਵਾਲਮੀਕੀ ਦੀ, ਜਿਹੜੀ ਅੱਜ ਹਕੀਕਤ ਬਣਾ ਦਿੱਤੀ ਗਈ ਹੈ, ਉਸ ਨੂੰ ਗੁਰੂ ਸਾਹਿਬ ਨੇ ਕੋਟ ਕੀਤਾ ਔਰ ਕਿਹਾ ਕਿ ਭਾਈ ਜੇ ਰਾਮ ਮਰੇ ਰਾਵਣ ਤੇ ਉਹਨਾਂ ਦੇ ਸਾਰੇ ਟੱਬਰ ਵੀ ਚਲੇ ਗਏ, ਤੇ ਜੇ ਰਾਮ ਰਾਵਣ ਤੋਂ ਉਹਨਾਂ ਦੇ ਟੱਬਰ ਮਰ ਗਏ ਤੇ ਕਹੋ ਨਾਨਕ ਥਿਰ ਕਛ ਨਹੀਂ, ਕਿ ਇਸ
ਸੰਸਾਰ ਦੇ ਵਿੱਚ ਕੋਈ ਚੰਗਾ ਹੈ ਜਾਂ ਮਾੜਾ ਹੈ, ਮੌਤ ਇੱਕ ਰਿਐਲਿਟੀ ਹੈ, ਜੀ ਉਹਨੇ ਅਲਟੀਮੇਟਲੀ ਮਰਨਾ। ਹੁਣ ਜੇ ਤੁਸੀਂ ਇਹ ਦੇਖੋ ਵੀ ਇਹਨਾਂ ਨੂੰ ਰਾਮ ਜਾਂ ਕ੍ਰਿਸ਼ਨ ਨੂੰ ਇੱਕ ਆਮ ਆਦਮੀਆਂ ਦੇ ਤੌਰ ਤੇ ਵੀ ਪ੍ਰੈਜ਼ੈਂਟ ਕੀਤਾ ਗਿਆ ਵੀ ਕਿਵੇਂ ਉਹ ਵੀ ਦੁਖੀ ਹੁੰਦੇ ਨੇ। ਜੀ ਰੋਵੇ ਰਾਮ ਨਿਕਾਲਾ ਭਇਆ, ਸੀਤਾ ਲక్ష్మణ ਵਿਛੜ ਗਿਆ। ਹੁਣ ਰੱਬ ਤੇ ਨਹੀਂ ਨਾ ਰੋਂਦਾ। ਹੁਣ ਜੇ ਰਾਮ ਰੱਬ ਦਾ ਸੂਚਕ ਹੈ, ਉਹ ਦਸ਼ਰਥ ਦੇ ਬੇਟੇ ਰਾਮ ਦਾ ਨਹੀਂ ਹੈ। ਜੀ ਉਹ ਰਾਮ ਹੈ ਜਿਹੜਾ ਰਮਿਆ ਹੋਇਆ ਹੈ, ਜਿਹੜਾ ਹਰ ਇੱਕ ਦੇ ਵਿੱਚ ਹੈ। ਜੀ ਤੇ ਇੱਥੇ ਜਿਹੜਾ ਰਾਮ ਹੈ ਉਹ ਸੀਤਾ ਵਿਛੜ ਜਾਂਦੀ ਹੈ ਤੇ ਲక్ష్మణ ਵਿਛੜ ਗਿਆ, ਰੋਵੇ ਰਾਮ ਨਿਕਾਲਾ ਪਿਆ। ਜੀ ਹੁਣ ਜੇ ਕ੍ਰਿਸ਼ਨ ਦੇ ਹਵਾਲੇ ਨਾਲ ਗੱਲ ਹੈ ਕਿ ਉਸ ਨੂੰ ਇਹ ਕਿਹਾ ਕਿ ਭਾਈ ਇਹਨੇ ਜਿਹੜਾ ਉਹ ਇਹ ਕੀਤਾ ਕਿ ਬਈ ਉਹ ਗੋਪੀਆਂ ਨੂੰ ਲਿਆਂਦਾ ਜੀ ਬਿੰਦਰਾਬਨ ਮੇ ਰੰਗ ਕੀ ਹੈ, ਹਾਂਜੀ ਵੀ ਆਹ ਕੰਮ ਬਿੰਦਰਾਬਨ ਦੇ ਵਿੱਚ ਕੀਤੇ ਨੇ ਗੋਪੀਆਂ ਦੇ ਨਾਲ। ਜੀ ਸੋ ਮਤਲਬ ਉਹ ਜਿਹੜਾ ਉਹਨਾਂ ਦਾ ਸਧਾਰਨ ਪਾਰਟ ਹੈ, ਜਿਹੜਾ ਨਾਟਕੀ ਪਾਰਟ ਹੈ, ਜੀ ਉਸ ਨੂੰ ਡਿਸਕ੍ਰਾਈਬ ਕਰਦੇ ਆ ਗੁਰੂ ਸਾਹਿਬ ਨੇ ਅਲਟੀਮੇਟਲੀ। ਉਹ ਮੁਰਾਰੀ ਹੋਏ, ਉਹ ਰਾਮ ਹੋਏ, ਉਹ ਗਊਪਾਲ ਹੋਏ, ਉਹ ਜਿਹੜਾ ਉਹ ਸਾਰੀ ਕਿਸੇ ਵੀ ਸਿੰਬੋਲਿਜ਼ਮ ਨੂੰ ਰਿਪਰੈਜ਼ੈਂਟ ਕਰਦਾ ਹੋਏ, ਉਹਨਾਂ ਅਰਥ ਸ਼ਬਦਾਂ ਨੂੰ ਚੁੱਕ ਕੇ ਰੱਬ ਵਾਚਕ ਬਣਾ ਦਿੱਤਾ ਹੈ। ਔਰ ਉਸ ਰਾਮ ਦੀ ਗੱਲ ਹੈ, ਜਦੋਂ ਗੁਰਬਾਣੀ ਦੇ ਵਿੱਚ ਰਾਮ ਦਾ ਜ਼ਿਕਰ ਹੈ, ਉਸ ਰਾਮ ਦਾ ਜ਼ਿਕਰ ਹੈ ਜਿਹੜਾ ਹਰ ਇੱਕ ਦੇ ਵਿੱਚ ਰਮਿਆ ਹੋਇਆ, ਜਿਹੜਾ ਘਟ ਘਟ ਮੇ ਹਰ ਜੂ ਬਸੈ ਸੰਤਨ ਕੇ ਹੋ ਪੁਕਾਰ। ਉਹ ਹਰ ਘਟ ਦੇ ਵਿੱਚ ਵਸਦਾ ਹੈ, ਹਰ ਹਿਰਦੇ ਦੇ ਵਿੱਚ ਵਸਦਾ ਹੈ। ਤੇ ਉਹ ਰਾਮ ਜਨਮ ਮਰਨ ਦੇ ਵਿੱਚ ਨਹੀਂ ਆਉਂਦਾ। ਸੋ ਮੁਖ ਜਲੇ ਜੋ ਕਹੇ ਠਾਕਰ ਜੋਨੀ, ਕਿ ਠਾਕਰ ਜੋਨੀ ਦੇ ਵਿੱਚ ਨਹੀਂ ਆਉਂਦਾ ਹੈ। ਅਸੀਂ ਸਾਡੇ ਮੂਲ ਮੰਤਰ 'ਚ ਹੀ ਹੈ ਅਜੂਨੀ, ਰੱਬ ਜੰਮਦਾ ਨਹੀਂ ਹੈ। ਜੀ ਤੇ ਜੇ ਰੱਬ ਨੇ ਰਾਮ ਤੇ ਕ੍ਰਿਸ਼ਨ ਤੇ ਦੂਜੇ ਅਵਤਾਰ ਬਣ ਕੇ ਜੰਮਣਾ, ਫਿਰ ਉਹ ਰੱਬ ਤਾਂ ਨਾ ਹੋਇਆ। ਜੀ ਰੱਬ ਨੇ ਨਹੀਂ ਜਨਮ ਲੈਣਾ, ਰੱਬ ਤਾਂ ਉਸ ਤੋਂ ਪਰੇ, ਉਹ ਸਭ ਦਾ ਸਿਰਜਕ ਹੈ, ਕਰਤਾ ਹੈ। ਸੋ ਮੈਂ ਸਮਝਦਾ ਵੀ ਇਹ ਇਹਨਾਂ ਪ੍ਰਚਾਰਕਾਂ ਦਾ ਕੁਛ ਦੀ ਅਗਿਆਨਤਾ ਹੈ, ਉਹਨਾਂ ਦੀ ਟ੍ਰੇਨਿੰਗ ਇਸ ਕਿਸਮ ਦੀ ਹੈ, ਕੁਛ ਦੀ ਬੇਈਮਾਨੀ ਹੈ। ਔਰ ਅੱਜ ਬੇਈਮਾਨੀ ਵਾਲਾ ਤੱਤ ਜਿਹੜਾ 1920 30 ਚ ਅਗਿਆਨਤਾ ਦੀ ਗੱਲ ਸੀ, ਅੱਜ ਬੇਈਮਾਨੀ ਵਾਲਾ ਤੱਤ ਜਿਹੜਾ ਹੈ ਉਹ ਜ਼ਿਆਦਾ ਹਾਵੀ ਹੈ। ਸੋ ਇਹ ਗਲਤ ਪ੍ਰਚਾਰ ਹੈ। ਡਾਕਟਰ ਸਾਹਿਬ ਇੱਥੇ ਹੁਣੇ ਲੈਣੇ ਇੱਕ ਛੋਟਾ ਜਿਹਾ ਬ੍ਰੇਕ। ਵੀਅਰਸ ਸਾਡਾ ਪ੍ਰੋਗਰਾਮ ਇਸ ਤਰ੍ਹਾਂ ਹੀ ਵਾਚ ਕਰਦੇ ਰਹੋ। ਮਿਲਦੇ ਆ ਇੱਕ ਛੋਟੇ ਬ੍ਰੇਕ ਤੋਂ ਬਾਅਦ।